He does not entirely understand the deterioration of Canada-India relations and insinuated that Sikhs who support Khalistan should not be infiltrating the Canadian government and inhibiting good people-to-people relations between India and Canada. ਉਹਨੂੰ ਇਹ ਲੱਗਦਾ ਹੈ ਕਿ ਵੀ ਇਹ ਸਿੱਖ ਖਾਲਿਸਤਾਨੀ ਸਿੱਖ ਜਿਹੜੇ ਨੇ ਉਹ ਕੈਨੇਡੀਅਨ ਗਵਰਨਮੈਂਟ ਦੇ ਵਿੱਚ ਇਨਫਿਲਟਰੇਟ ਕਰ ਗਏ ਨੇ ਔਰ ਇਸ ਲਈ ਪੀਪਲ ਟੂ ਪੀਪਲ ਰਿਲੇਸ਼ਨਸ਼ਿਪ ਪ੍ਰਭਾਵਿਤ ਹੋ ਪੀਪਲ ਟੂ ਪੀਪਲ ਰਿਲੇਸ਼ਨਸ਼ਿਪ ਨੂੰ ਕੌਣ ਪ੍ਰਭਾਵਿਤ ਕਰਦਾ ਇਸ ਬੰਦੇ ਨੂੰ ਜਿਹੜਾ ਪ੍ਰਾਈਮ ਮਿਨਿਸਟਰ ਰਿਹਾ ਇਹ ਕੋਈ ਫਿਕਰ ਨਹੀਂ ਹੈ ਕਿ ਵੀ ਕੈਨੇਡਾ ਦੀ ਸੋਇਲ ਦੇ ਉੱਤੇ ਇੱਕ ਕੈਨੇਡੀਅਨ ਸਿਟੀਜ਼ਨ ਨੂੰ ਇੰਡੀਆ ਦੇ ਹਾਇਰਡ ਅਸੈਸਿਨਸ ਨੇ ਜਿਹੜਾ ਉਹ ਉਸ ਦਾ ਮਰਡਰ ਕੀਤਾ। ਇਹਨੂੰ ਇਹ ਭੁੱਲ ਗਿਆ ਕਿ ਵੀ ਇਹ ਜੋ ਹੋਇਆ ਇਹ ਕੈਨੇਡਾ ਦੀ ਸੋਵਰਨਿਟੀ ਨੂੰ ਸਿੱਧਾ ਚੈਲੰਜ ਹੈ ਔਰ ਇਹ ਇੰਡੀਆ ਦੀ ਫੋਰਨ ਇੰਟਰਫੇਰੈਂਸ ਹੈ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਹਿੰਦੂਤਵੀਆਂ ਦੀ ਸਿੱਖਾਂ ਖਿਲਾਫ ਨਫ਼ਰਤ ਦੀ ਮੁਖਰ ਆਵਾਜ਼ MP ਚੰਦਰਾ ਆਰੀਆ ਨੂੰ ਲਿਬਰਲ ਪਾਰਟੀ ਨੇ ਇੱਕ ਜ਼ਬਰਦਸਤ ਝਟਕਾ ਦਿੱਤਾ ਹੈ ਔਰ ਲਿਬਰਲ ਪਾਰਟੀ ਵੱਲੋਂ ਉਸ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਉਸ ਨੂੰ ਅਗਲੀ ਵਾਰ ਪਾਰਟੀ ਦੀ ਟਿਕਟ ਨਹੀਂ ਦਿੱਤੀ ਜਾਵੇਗੀ। ਔਰ ਦੂਸਰੇ ਪਾਸੇ ਕੈਨੇਡਾ ਦਾ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦਾ ਦਲਾਲ ਬਣ ਕੇ ਸਿੱਖਾਂ ਦੇ ਖਿਲਾਫ ਜਿਹੜਾ ਹੈ ਉਹ ਜ਼ਹਿਰ ਉਗਲ ਰਿਹਾ ਔਰ ਇਸ ਸੰਬੰਧੀ ਕੈਨੇਡੀਅਨ ਸਿੱਖ ਜਥੇਬੰਦੀਆਂ ਨੇ ਜ਼ਬਰਦਸਤ ਪ੍ਰੋਟੈਸਟ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਚੰਦਰਾ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਹੈ ਵੀ ਚੰਦਰਾ ਕੀ ਹੈ। ਜਿਹਨੇ ਆਪਣਾ ਨਾਂ ਹੀ ਚੰਦਰਾ ਰੱਖਿਆ ਹੋਏ ਨਾਲ ਆਰੀਆ ਵੀ ਹੋਏ ਰੇਸਿਸਟ ਤਾਂ ਫਿਰ ਉਹਨੇ ਚੰਦਰੀਆਂ ਹੀ ਕਰਨੀਆਂ ਨੇ। ਸੋ ਇਹ ਜਿਹੜਾ ਕੈਨੇਡਾ ਦੇ ਨੈਪੀਅਨ ਓਨਟਾਰੀਓ ਸਟੇਟ ਦੇ ਨੈਪੀਅਨ ਹਲਕੇ 'ਚੋਂ MP ਸੀ ਔਰ ਇਹਨੇ ਆਪਣੇ MP ਰੋਲ ਦੇ ਦੌਰਾਨ ਹੁਣ ਕਿਉਂਕਿ ਟਰਮ ਖਤਮ ਹੋ ਰਹੀ ਹੈ ਆਲਮੋਸਟ ਅਕਤੂਬਰ ਦੇ ਵਿੱਚ ਇਲੈਕਸ਼ਨਸ ਡਿਊ ਨੇ ਪਰ ਇਸ ਗੱਲ ਦੀਆਂ ਸੰਭਾਵਨਾਵਾਂ ਨੇ ਕਿ ਜਿਹੜਾ ਨਵਾਂ ਲਿਬਰਲ ਪਾਰਟੀ ਲੀਡਰ ਪ੍ਰਾਈਮ ਮਿਨਿਸਟਰ ਬਣਿਆ ਉਹ ਸ਼ਾਇਦ ਜਲਦੀ ਵੀ ਇਲੈਕਸ਼ਨ ਆਰਡਰ ਕਰ ਸਕਦਾ ਹੈ। ਸੋ ਲਿਬਰਲ ਪਾਰਟੀ ਜਿਹਨੇ ਬੜਾ ਸਖਤ ਸਟੈਂਡ ਲਿਆ ਅਮਰੀਕਾ ਦੇ ਖਿਲਾਫ ਟਿਟ ਫਾਰ ਟੈਟ ਦੇ ਥੱਲੇ ਟੈਰਿਫ ਮੁੱਦੇ 'ਤੇ ਔਰ ਉਹਨਾਂ ਦਾ ਗ੍ਰਾਫ ਉੱਪਰ ਨੂੰ ਗਿਆ ਇੰਟਰਸਟ ਰੇਟ ਉਹਨਾਂ ਨੇ ਘਟਾਏ ਨੇ ਹੋਰ ਦਿੱਤਾ। ਸੋ ਇਹ ਕਿਉਂਕਿ ਪ੍ਰਾਈਮ ਮਿਨਿਸਟਰ ਦਾ ਪ੍ਰਵਿਊ ਹੁੰਦਾ ਹੈ ਜਾਂ ਜਿਹੜੀ ਲੀਡਿੰਗ ਪਾਰਟੀ ਹੈ ਵੀ ਕਦੋਂ ਇਲੈਕਸ਼ਨਾਂ ਕਰਵਾਉਣੀਆਂ ਸੋ ਉਹ ਜਲਦੀ ਵੀ ਜਿਹੜਾ ਇਲੈਕਸ਼ਨਾਂ ਕਰਵਾ ਸਕਦੇ ਨੇ। ਇਸ ਦੇ ਨਾਲ ਹੀ ਜਿਹੜੀ ਲਿਬਰਲ ਪਾਰਟੀ ਹੈ ਉਹ ਇਹ ਵੀ ਦੇਖ ਰਹੀ ਹੈ ਵੀ ਜਿਹੜੇ ਸਿਟਿੰਗ MP ਨੇ ਉਹਨਾਂ 'ਚੋਂ ਕਿੰਨਿਆਂ ਨੂੰ ਰਿਟੇਨ ਕਰਨਾ ਹੈ ਕਿੰਨੇ ਨਵੇਂ ਲਿਆਣੇ ਨੇ ਜਾਂ ਕਿਹਨਾਂ ਦੀ ਉਹ ਆਪਣੇ ਢੰਗ ਦਾ ਸਰਵੇ ਕਰਦੇ ਨੇ। ਸੋ ਇਹ ਚੰਦਰਾ ਆਰੀਆ ਜਿਸ ਨੇ ਬਹੁਤ ਚੰਦਰੀਆਂ ਕੀਤੀਆਂ ਇਸ ਨੇ ਕੈਨੇਡਾ ਦੇ ਵਿੱਚ ਜਿਹੜਾ ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਸੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਔਰ ਜਿਸ ਕਿਸਮ ਦਾ ਮਾਹੌਲ ਇਹ ਬਿਲਕੁਲ ਹਿੰਦੂਤਵੀ ਬੋਲੀ ਬੋਲਦਾ ਰਿਹਾ। ਈਵਨ ਜਦੋਂ ਕਿ ਕੈਨੇਡਾ ਦੇ ਬਰੈਂਪਟਨ ਦੇ ਵਿੱਚ ਕੋਈ ਮੰਦਰ 'ਤੇ ਹਮਲਾ ਨਹੀਂ ਸੀ ਇਹ ਸਭ ਤੋਂ ਪਹਿਲਾਂ ਸੀ ਜਿਹਨੇ ਰੌਲਾ ਪਾਇਆ ਕਿ ਜੀ ਮੰਦਰ 'ਤੇ ਹਮਲਾ ਕਰਤਾ ਖਾਲਿਸਤਾਨੀਆਂ ਨੇ ਇਹ ਵੋ ਲਿਬਰਲ ਪਾਰਟੀ ਦੇ ਵਿੱਚ ਹੁੰਦਿਆਂ ਵੀ ਕਿਉਂਕਿ ਜੋ ਜਸਟਿਨ ਟਰੂਡੋ ਨੇ ਖੁੱਲ੍ਹੇਆਮ 22 ਸਤੰਬਰ 2023 ਨੂੰ ਇੰਡੀਆ ਨੂੰ ਦੋਸ਼ੀ ਦੱਸਿਆ ਸੀ ਇਹਨੇ ਬਿਲਕੁਲ ਆਪੋਜ਼ਿਟ ਪੋਜੀਸ਼ਨ ਲਈ ਔਰ ਸਭ ਤੋਂ ਵੱਡਾ ਔਰ ਇਹ ਲਗਾਤਾਰਤਾ ਨਾਲ ਆਪਣੇ ਟਵਿੱਟਰ ਹੈਂਡਲ 'ਤੇ ਬਿਆਨਬਾਜ਼ੀਆਂ ਕਰਦਾ ਰਿਹਾ ਪਰ ਸਭ ਤੋਂ ਵੱਡਾ ਨੁਕਸਾਨ ਇਸ ਨੇ ਜੇ ਮੈਂ ਇਹ ਕਹਿਣਾ ਹੋਏ ਕਿ ਉਹਦਾ ਇੱਕ ਐਕਸ਼ਨ ਕਿ ਜਦੋਂ ਕੈਨੇਡੀਅਨ ਜਿਹੜਾ ਹੈ ਉਹ ਹਾਊਸ ਆਫ ਕਾਮਨਸ ਦੇ ਵਿੱਚ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਜਿਹੜਾ ਹੈ ਉਹ ਮਾਨਤਾ ਦੇਣ ਦਾ ਮਤਾ ਆਇਆ ਅਤੇ ਇੱਕ ਆਵਾਜ਼ ਨਹੀਂ ਕਿਉਂਕਿ ਉਹ ਸੀ ਕਿ ਇੱਕ ਵੀ ਜੇ ਉਹਦੇ ਡਾਈਸੈਂਟ 'ਚ ਖਲੋਏ ਅਤੇ ਉਹ ਖਤਮ ਹੋ ਜਾਂਦਾ ਸੀ ਇਹਨੇ ਉਸ ਨੂੰ ਅਪੋਜ਼ ਕੀਤਾ ਔਰ ਨਤੀਜੇ ਦੇ ਤੌਰ 'ਤੇ ਉਹ ਮਤਾ ਪਾਸ ਹੁੰਦਾ ਰਹਿ ਗਿਆ ਔਰ ਇਸ ਗੱਲ ਦਾ ਸਿੱਖਾਂ ਨੂੰ ਗੁੱਸਾ ਵੀ ਸੀ ਹੈ ਔਰ ਇਹ ਵੀ ਯਕੀਨੀ ਸੀ ਲਿਬਰਲ ਪਾਰਟੀ ਨੇ ਵੀ ਦੇਖ ਲਿਆ ਕਿ ਵੀ ਇਸ ਚੰਦਰਾ ਨੂੰ ਹੁਣ ਜਿਵੇਂ ਵੀ ਹੋਇਆ ਉਹਨਾਂ ਨੇ ਸਿੱਖਾਂ ਨੇ ਹਰਾਣਾ ਹੀ ਹਰਾਣਾ ਔਰ ਇਸ ਦੇ ਉੱਤੇ ਹੀ ਉਹਨਾਂ ਨੇ ਪਹਿਲਾਂ ਹੀ ਇਸ ਨੂੰ ਜਿਹਨੂੰ ਇਸ ਤੋਂ ਸੀਟ ਖੋਹ ਲਈ ਹੈ ਔਰ ਇਹ ਲੈਟਰ ਜਿਹੜਾ ਇਹਨੂੰ ਗਿਆ ਐਂਡਰਿਊ ਬੈਵਾਨ ਇਹ ਡੈਜ਼ਿਗਨੇਟ ਹੈ ਨੈਸ਼ਨਲ ਕੈਂਪੇਨ ਕੋਚੇਅਰ ਲਿਬਰਲ ਪਾਰਟੀ ਦਾ ਜਿਹੜੇ ਟਿਕਟਾਂ ਦੇ ਮਾਮਲੇ 'ਚ ਫਾਈਨਲ ਅਥਾਰਟੀ ਹੈ ਉਹਨਾਂ ਨੇ ਇਹਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਕਿਹਾ ਜੀ ਮੈਂ
ਜਿਹੜਾ ਮਿਸਟਰ ਐਂਡਰਿਊ ਬੈਵਨ ਨੇ ਲਿਖਿਆ ਕਿ ਮੈਂ ਨੈਸ਼ਨਲ ਕੈਂਪੇਨ ਕੋ-ਚੇਅਰ ਦੇ ਬਿਹਾਫ ਤੇ ਤੁਹਾਨੂੰ ਲਿਖ ਰਿਹਾ, ਅਸੀਂ ਥੋਰੋ ਰਿਵਿਊ ਕੀਤਾ ਹੈ ਤੇਰੀ ਕਾਬਲੀਅਤ ਦਾ ਵੀ ਕਿ ਤੂੰ ਲਿਬਰਲ ਪਾਰਟੀ ਨੂੰ ਕਿੰਨਾ ਕੁ ਐਜ਼ ਏ ਕੈਂਡੀਡੇਟ ਸਰਵ ਕਰ ਸਕਦਾ ਹੈ ਜਾਂ ਕਰ ਸਕਿਆ, ਖਾਸ ਤੌਰ ਤੇ ਨੈਪੀਅਨ ਜਿਹੜਾ ਹਲਕਾ ਹੈ ਪਾਰਲੀਮੈਂਟ ਦਾ। ਔਰ ਆਫਟਰ ਕੇਅਰਫੁਲ ਕੰਸੀਡਰੇਸ਼ਨ ਅਸੀਂ ਸਾਰੇ ਫੈਕਟਰਸ ਨੂੰ ਵਿਚਾਰ ਕੇ ਬੇਸਡ ਔਨ ਏ ਰਿਵਿਊ ਆਫ ਨਿਊ ਇਨਫੋਰਮੇਸ਼ਨ ਬਾਈ ਦਾ ਚੇਅਰ ਆਫ ਗ੍ਰੀਨ ਲਾਈਟ ਕਮੇਟੀ, ਜਿਹੜੀ ਰਿਵਿਊ ਦੇ ਲਈ ਇਸ ਕਮੇਟੀ ਬਣੀ ਹੈ, ਉਹਨਾਂ ਦੀਆਂ ਰਿਕਮੈਂਡੇਸ਼ਨਸ ਦੇਖ ਕੇ ਨੈਸ਼ਨਲ ਕੈਂਪੇਨ ਕੋ-ਚੇਅਰ ਇਜ਼ ਰਿਕਮੈਂਡਿੰਗ ਦਾ ਰੈਵੋਕੇਸ਼ਨ ਆਫ ਯੂਰ ਸਟੇਟਸ ਐਜ਼ ਏ ਕੈਂਡੀਡੇਟ। ਅਸੀਂ ਇਹ ਫੈਸਲਾ ਕੀਤਾ ਵੀ ਹੁਣ ਤੈਨੂੰ ਅਸੀਂ ਐਮਪੀ ਦੀ ਸੀਟ ਨਹੀਂ ਦੇਣੀ। ਔਰ ਇਹ ਜਿਹੜਾ ਉਹਨੇ ਕਿਹਾ ਅਨਫੋਰਚੂਨੇਟਲੀ ਬੇਸਡ ਔਨ ਦੈਟ ਰეკਮੈਂਡੇਸ਼ਨ your status as a candidate for Liberal Party of Canada has been revoked। ਵੀ ਤੇਰਾ ਸਟੇਟਸ ਖਤਮ, ਹੁਣ ਪੈਦਲ ਜਾ ਨਾਗਪੁਰ ਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਾ। ਔਰ ਉਹਨੇ ਕਿਹਾ ਵੀ ਇਹ ਸਾਨੂੰ ਪਤਾ ਹੈ ਵੀ ਇਹ ਖਬਰ ਸੁਣਦਿਆਂ ਤੈਨੂੰ ਝਟਕਾ ਲੱਗੇਗਾ, ਵਿਲ ਕਮ ਟੂ ਯੂ ਐਜ਼ ਏ ਡਿਸਅਪੁਆਇੰਟਮੈਂਟ, ਤੇਰੀ ਕੈਂਪੇਨ ਟੀਮ ਨੂੰ ਵੀ, ਬਟ ਇਹ ਡਿਸੀਜਨ ਹੈ। ਇਸ ਦੇ ਉੱਤੇ ਉਹਨੇ ਜਿਹੜਾ ਚੰਦਰਾ ਆਰੀਆ ਨੇ ਕਿਹਾ ਕਿ ਜੀ ਮੈਨੂੰ ਬਹੁਤ ਝਟਕਾ ਲੱਗਾ, ਪਰ ਮੈਂ ਇਹਨੂੰ ਹੁਣ ਜਿਹੜਾ ਭਗਵਾਨ ਸ਼੍ਰੀ ਰਾਮ ਦਾ ਭਾਣਾ ਮੰਨ ਕੇ ਜਿਹੜਾ ਉਹ ਟਿਕ ਕੇ ਲੈ ਜਾਵਾਂਗਾ। ਨਹੀਂ ਤਾਂ ਨਹੀਂ ਕਿ ਉਹਨੇ ਟਿੱਕੇ, ਤਾਂ ਮੈਂ ਕਹਿ ਰਿਹਾ ਕਿ ਵੀ ਇਹ ਪਾਰਟ ਹੋਇਆ। ਸੋ ਇਹ ਗੁੱਡ ਰਿਡੈਂਸ, ਗੁੱਡ ਰਿਡੈਂਸ ਜਿਹੜਾ ਇਸ ਤੋਂ ਜਾਨ ਛੁੱਟੀ। ਔਰ ਤੁਸੀਂ ਦੇਖੋ ਬਲੋਟਡ ਈਗੋ ਕਿਹਨੂੰ ਕਹਿੰਦੇ ਨੇ। ਇੱਕ ਪਾਸੇ ਕਰਤੂਤਾਂ ਕੀ ਕਰ ਰਿਹਾ ਸੀ, ਤੇ ਜਦੋਂ ਲਿਬਰਲ ਪਾਰਟੀ ਦੀ ਲੀਡਰ ਦੀ ਚੋਣ ਆਈ ਤੇ ਚੰਦਰਾ ਆਰੀਆ ਆਪਣੇ ਆਪ ਨੂੰ ਲੀਡਰਸ਼ਿਪ ਦੇ ਲਈ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ ਸੀ। ਇੱਕ ਉਹ ਦੂਜੀ ਵੀ ਨਾਲ ਰੂਬੀ ਢੱਲਾ ਜਿਹੜੀ ਆਪਣੇ ਆਪ ਨੂੰ ਕੈਨੇਡਾ ਦੀ ਟਰੰਪ ਬਣੀ ਹੋਈ ਸੀ, ਉਹ ਕਹਿੰਦੇ ਸੀ ਮੈਨੂੰ ਤੁਸੀਂ ਬਣਾ ਦਿਓ ਪ੍ਰਾਈਮ ਮਿਨਿਸਟਰ, ਮੈਂ ਜਹਾਜ਼ ਭਰ ਭੇਜੂ, ਸਾਰੇ ਡਿਪੋਰਟ ਕਰੂੰ। ਉਹਨੂੰ ਵੀ ਉਹਨਾਂ ਨੇ ਕੱਢਿਆ ਬਾਹਰ, ਉਹਨੂੰ ਤਾਂ ਲੀਡਰਸ਼ਿਪ ਦੀ ਚੋਣ 'ਚ ਨਹੀਂ ਵੜਨ ਦਿੱਤਾ ਕਿ ਵੀ ਤੂੰ ਇਹਨੂੰ ਵੀ ਪਹਿਲਾਂ ਕਿਹਾ ਵੀ ਤੂੰ ਤਾਂ ਕੁਆਲੀਫਾਈ ਨਹੀਂ ਕਰਦਾ। ਪਰ ਇਹ ਬਹੁਤ ਵੱਡੀ ਇਨਸਲਟ ਹੁੰਦੀ ਹੈ। ਅਦਰਵਾਈਜ਼ ਜਿਵੇਂ ਅਮਰੀਕਾ 'ਚ ਵੀ ਹੁੰਦਾ ਹੈ, ਜਿਹੜਾ ਕਾਂਗਰਸਮੈਨ ਇੱਕ ਵਾਰ ਬਣਿਆ ਅੰਟਿਲ ਅਨਲੈਸ ਉਹ ਖੁਦ ਰਿਟਾਇਰਮੈਂਟ ਕਹੇ ਜਾਂ ਹਾਰ ਜਾਏ ਵੱਖਰੀ ਗੱਲ ਹੈ, ਪਰ ਇੱਕ ਸਿਟਿੰਗ ਐਮਪੀ ਨੂੰ ਇੱਕ ਹਲਕੇ ਦੇ ਉਹਨੂੰ ਕਹਿਣਾ ਕਿ ਵੀ ਨਹੀਂ ਅਗਲੀ ਵਾਰ ਤੈਨੂੰ ਟਿਕਟ ਨਹੀਂ ਦੇਣੀ, ਇਹ ਹੈ ਜੋ ਕਿ ਉਹ ਵੈਲ ਡਿਜ਼ਰਵ ਕਰਦਾ ਸੀ। ਪਰ ਜੇ ਹੁਣ ਇੱਕ ਚੰਦਰਾ ਉਹਨਾਂ ਦਿੱਲੀ ਵਾਲੇ ਚੰਦਰਿਆਂ ਕੋਲ ਨਹੀਂ ਹੈ ਤਾਂ ਉਹਨਾਂ ਨੇ ਇੱਕ ਚੰਦਰਾ, ਇੱਕ ਭੜੂਆ, ਜਿਹਦੇ ਪਿੰਪ ਲਫ਼ਜ਼ ਅੰਗਰੇਜ਼ੀ ਦਾ ਹੈ, ਭੜਵਾ ਉਰਦੂ 'ਚੋਂ ਆਇਆ, ਪਰ ਸਾਡੇ ਪੰਜਾਬੀ ਵਾਲੇ ਉਹਨੂੰ ਭੜੂਆ ਬਣਾ ਦਿੰਦੇ ਨੇ। ਔਰ ਭੜੂਆ ਉਹੀ ਹੈ ਜਿਹੜਾ ਪਿੰਪ, ਜਿਹਦੇ ਬਾਰੇ ਹੁੰਦਾ ਹੈ ਕਿ who sells his mother, sister and daughter। ਇਹ ਜਿਹੜੇ ਸਾਰੇ ਕੋਠਾ ਕਲਚਰ ਵਾਲੇ ਨੇ ਉਹਨਾਂ ਨੂੰ ਪਿੰਪ ਕਹਿੰਦੇ ਨੇ। ਔਰ ਇਹ ਕੋਈ ਛੋਟਾ ਮੋਟਾ ਨਹੀਂ, ਸਟੀਫਨ ਹਾਰਪਰ, ਹੁਣ ਇਹ ਸਟੀਫਨ ਹਾਰਪਰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹੈ ਅੱਜ ਕੱਲ੍ਹ। ਇਹ ਦਿੱਲੀ ਦਾ ਗੀੜਾ, ਦਿੱਲੀ ਦਾ ਪਿੰਪ ਬਣਿਆ ਹੋਇਆ ਭੜੂਆ। ਔਰ ਖਾਸ ਤੌਰ 'ਤੇ ਕਿਉਂਕਿ ਇਹ ਇੱਕ ਜਿਹੜਾ ਆਪਣੀ ਕੰਸਲਟਿੰਗ ਫਰਮ ਰਨ ਕਰਦਾ ਹਾਰਪਰ ਐਂਡ ਐਸੋਸੀਏਟਸ, ਜਿਸ 'ਚ ਸਸਕੈਚੁਅਨ ਵਾਲਿਆਂ ਨੇ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀਆਂ ਸਟੇਟਾਂ ਨੇ ਉਹਨਾਂ ਨੂੰ ਕੁਆਇਟ ਫਰੀडम ਹੈ ਇੰਡੀਪੈਂਡੈਂਟ ਲੈਵਲ 'ਤੇ ਬਿਜ਼ਨਸ ਕਰਨ ਦੀ। ਜਿਵੇਂ ਉਹਨਾਂ ਨੇ ਆਪਣੇ ਦਫ਼ਤਰ ਵੀ ਖੋਲ੍ਹੇ ਹੋਏ ਨੇ, ਉਹ ਥਰੂ ਫੈਡਰਲ ਨਹੀਂ ਜਾਂਦਾ, ਜਿਵੇਂ ਉਹਨਾਂ ਦੀ ਕਿਊਬੈਕ ਹੈ ਜਾਂ ਸੈਸਕੈਚੁਆਨ ਹੈ। ਸੋ ਉਹ ਸਟੇਟ ਗਵਰਨਮੈਂਟ ਵੀ ਬਾਹਰਲੇ ਮੁਲਕਾਂ ਨਾਲ ਟ੍ਰੇਡ ਸਿੱਧੇ ਤੌਰ 'ਤੇ ਕਰਦੀ ਹੈ। ਸੋ ਜਿਹੜੀ ਸੈਸਕੈਚੁਆਨ ਦੀ ਗਵਰਨਮੈਂਟ ਹੈ ਉਹਨਾਂ ਨੇ ਇਹਦੀ ਲਾਅ ਫਰਮ ਨੂੰ, ਹਾਰਪਰ ਐਂਡ ਐਸੋਸੀਏਟਸ ਨੂੰ ਹਾਇਰ ਕੀਤਾ ਹੋਇਆ ਟੂ ਇਨਕਰੀਜ਼ ਟ੍ਰੇਡ ਟਾਈਜ਼ ਵਿਦ ਇੰਡੀਆ, ਭਾਰਤ ਦੇ ਨਾਲ ਵਪਾਰਕ ਸੰਬੰਧ ਵਧਾਉਣ ਦੇ ਲਈ। ਔਰ ਇਸ ਰੋਲ ਦੇ ਤੌਰ 'ਤੇ ਜਿਹੜਾ ਇਹਨੇ ਸੀਨੀਅਰ ਗਵਰਨਮੈਂਟ ਮਿਨਿਸਟਰਸ ਔਰ ਅਫੀਸ਼ੀਅਲਸ ਦੇ ਨਾਲ ਵੀ ਜਿਹੜਾ ਇਹ ਮੀਟਿੰਗਸ ਕਰਵਾਉਂਦਾ ਇੰਡੀਆ ਦੇ। ਔਰ ਈਵਨ ਇਹਨੇ ਅਕੰਪਨੀ ਕੀਤਾ ਹਾਰਪਰ ਨੇ ਸਸਕੈਚੁਆਨ ਦੇ ਅਫੀਸ਼ੀਅਲਸ ਨਾਲ ਟ੍ਰੇਡ ਮਿਸ਼ਨ ਜਿਹੜਾ ਇੰਡੀਆ 'ਚ ਗਿਆ, ਜਿਹਦੇ 'ਚ ਉਹਨੇ ਕਿਹਾ ਕਿ ਹਿਜ਼ ਫਰਮ ਵੁੱਡ ਬੀ ਵਰਕਿੰਗ ਟੂ ਡੀਪਨ ਟ੍ਰੇਡ ਰਿਲੇਸ਼ਨਸ਼ਿਪ ਵਿਦ ਐਂਡ ਸੈਲ ਮੋਰ ਪ੍ਰੋਡਕਟਸ ਟੂ ਇੰਪੋਰਟੈਂਟ ਫੋਰਨ ਮਾਰਕੀਟਸ। ਸੋ ਜ਼ਾਹਰ ਹੈ ਕਿ ਵੀ ਇਹ ਬਿਜ਼ਨਸ ਇੰਟਰਸਟ ਹੈ। ਔਰ ਇਹਨੇ ਦਿੱਲੀ 'ਚ ਖਲੋ ਕੇ ਜੋ ਕਿਹਾ ਉਸ ਨੂੰ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਔਰ ਬਾਜ਼ ਪਬਲੀਕੇਸ਼ਨ ਨੇ ਜਿਹੜਾ ਉਹ ਕਰੜੇ ਹੱਥੀਂ ਲਿਆ। ਉਸ ਨੇ ਜਿਹੜਾ ਇਹ ਕਿਹਾ ਕਿ ਵੀ ਇਹ ਜਿਹੜਾ NXT ਕਨਕਲੇਵ ਇਨ ਨਿਊ ਦਿੱਲੀ, ਜਿੱਥੇ ਉਹਨੇ ਕਿਹਾ he does not entirely understand the deterioration of Canada-India relations
and insinuated that Sikhs who support Khalistan should not be infiltrating the Canadian government and inhibiting good people to people relations between India and Canada. ਇਹ ਬੜੀ ਖਤਰਨਾਕ ਸਟੇਟਮੈਂਟ ਹੈ ਔਰ ਕਮਿੰਗ ਫਰੋਮ ਏ ਮੈਨ, ਹਾਲਾਂਕਿ ਜਿਹੜਾ ਉਹ ਕੋਈ ਏਡਾ ਕਾਮਯਾਬ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਉਹਨੇ ਕੋਈ ਛਾਪ ਨਹੀਂ ਛੱਡੀ ਹੋਈ, ਲੇਕਿਨ ਸਟਿਲ ਐਕਸ ਪ੍ਰਾਈਮ ਮਿਨਿਸਟਰ ਹੈ। ਹੁਣ ਉਹ ਕਹਿੰਦਾ ਕਿ ਵੀ ਮੈਨੂੰ ਇਹ ਸਮਝ ਨਹੀਂ ਆਈ ਕਿ ਵੀ ਇਹ ਜਿਹੜੀ ਕੈਨੇਡਾ ਇੰਡੀਆ ਸਬੰਧਾਂ ਦੇ ਵਿੱਚ ਜਿਹੜੀ ਗਿਰਾਵਟ ਆਈ ਜਾਂ ਤਰੇੜ ਪਈ ਜਾਂ ਫਿੱਕਾ ਪੈਦਾ ਹੋਇਆ, ਇਹ ਇਹਨਾਂ ਦੀ ਵਜ੍ਹਾ ਕਰਕੇ ਹੀ ਹੋਇਆ। ਜਿਹੜੇ ਸਿੱਖ ਨੇ ਜਿਹੜੇ ਖਾਲਿਸਤਾਨ ਨੂੰ ਸਪੋਰਟ ਕਰਦੇ ਨੇ ਤੇ ਜਿਹੜੇ ਕੈਨੇਡੀਅਨ ਗਵਰਨਮੈਂਟ ਦੇ ਵਿੱਚ ਇਨਫਿਲਟਰੇਟ, ਮਤਲਬ ਇਹ ਹੈ ਵੀ ਇਸ ਬੰਦੇ ਨੂੰ ਜਿਹੜਾ ਪ੍ਰਾਈਮ ਮਿਨਿਸਟਰ ਰਿਹਾ ਹੈ, ਇਹ ਕੋਈ ਫਿਕਰ ਨਹੀਂ ਹੈ ਕਿ ਵੀ ਕੈਨੇਡਾ ਦੀ ਸੋਇਲ ਦੇ ਉੱਤੇ ਇੱਕ ਕੈਨੇਡੀਅਨ ਸਿਟੀਜ਼ਨ ਨੂੰ ਇੰਡੀਆ ਦੇ ਹਾਇਰਡ ਅਸੈਸਿਨਸ ਨੇ ਜਿਹੜਾ ਉਹ ਉਸ ਦਾ ਮਰਡਰ ਕੀਤਾ। 193 ਸਫੇ ਦੀ ਜਸਟਿਸ ਹੋਗ ਰਿਪੋਰਟ, ਜਿਹਦੇ ਥੱਲੇ ਇਹ ਸਾਹਮਣੇ ਆਇਆ ਕਿ ਭਾਈ ਇੰਡੀਆ ਚਾਈਨਾ ਔਰ ਈਰਾਨ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਇੰਟਰਫੀਅਰਿੰਗ ਮੁਲਕ ਹੈ ਔਰ ਇਹਨੂੰ ਕਿਉਂਕਿ ਜਿਹੜਾ ਇੰਡੀਆ ਦੇ ਉੱਤੇ ਇਹ ਸਾਰਾ ਪਾਰਟ ਹੈ ਉਹ ਸੀਸਸ ਔਰ ਉਹਨਾਂ ਦੀ RCMP ਉਹਨਾਂ ਦਾ, ਸੋ ਇਹਨੂੰ ਇਹ ਹੁੰਦਾ ਜਦੋਂ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ, ਜਦੋਂ ਤੁਸੀਂ ਭੜੂਏ ਬਣ ਜਾਂਦੇ ਹੋ ਫਿਰ ਤੁਹਾਨੂੰ ਇਹੀ ਨਜ਼ਰ ਆਉਂਦਾ ਕਿ ਬਈ ਉਹਨੂੰ ਇਹ ਲੱਗਦਾ ਕਿ ਵੀ ਇਹ ਸਿੱਖ ਖਾਲਿਸਤਾਨੀ ਸਿੱਖ ਜਿਹੜੇ ਨੇ ਉਹ ਕੈਨੇਡੀਅਨ ਗਵਰਨਮੈਂਟ ਦੇ ਵਿੱਚ ਇਨਫਿਲਟਰੇਟ ਕਰ ਗਏ ਨੇ ਔਰ ਇਸ ਲਈ ਪੀਪਲ ਟੂ ਪੀਪਲ ਰਿਲੇਸ਼ਨਸ਼ਿਪ ਪ੍ਰਭਾਵਿਤ ਹੋ। ਪੀਪਲ ਟੂ ਪੀਪਲ ਰਿਲੇਸ਼ਨਸ਼ਿਪ ਨੂੰ ਕੌਣ ਪ੍ਰਭਾਵਿਤ ਕਰਦਾ? ਕੈਨੇਡਾ ਦੇ ਜਸਟਿਨ ਟਰੂਡੋ ਨੇ ਜੋ ਸਟੈਂਡ ਲਿਆ, ਹੁਣ ਬਹੁਤਿਆਂ ਨੂੰ ਇਹ ਲੱਗਦਾ ਸੀ ਇੰਡੀਅਨਸ ਨੂੰ ਔਰ ਇਹ ਚੰਦਰਾ ਆਰੀਆ ਦੀ ਜਿਹੜੀ ਟਿਕਟ ਵੀ ਕੱਟੀ ਗਈ, ਉਹ ਸਮਝਦੇ ਹੋਣੇ ਨੇ ਸਾਰੇ ਕਿ ਜੀ ਜਸਟਿਨ ਟਰੂਡੋ ਗਿਆ ਤੇ ਹੁਣ ਜਿਹੜਾ ਉਹਨਾਂ ਨੇ ਜਦੋਂ ਪਾਰਟੀ ਦੇ ਵਿੱਚ ਜਿਹੜੇ ਢਾਂਚੇ ਹੁੰਦੇ ਨੇ ਜਾਂ ਸਿਸਟਮ ਹੁੰਦੇ ਨੇ ਉਹ ਤਾਂ ਇੱਕ ਸਿਸਟਮ ਵਾਂਗ ਹੀ ਕੰਮ ਕਰਦੇ ਨੇ, ਨੀਤੀ ਤਾਂ ਉਹੀ ਹੈ, ਉਹਨਾਂ ਨੇ ਕੱਢ ਕੇ ਬਾਹਰ ਮਾਰਿਆ ਵੀ ਬਾਹਰ ਚੱਲ। ਹੁਣ ਇਹ ਜਿਹੜਾ ਸਟੀਫਨ ਹਾਰਪਰ ਹੈ, ਇਸ ਨੇ ਇਸ ਕਿਸਮ ਦਾ ਬਹੁਤ ਜਿਹੜਾ ਉਹ ਗੰਦਾ ਜਿਹੜਾ ਉਹ ਸਟੈਂਡ ਲਿਆ, ਇਸ ਦੇ ਉੱਤੇ ਉਹਨੇ ਸਿੱਖ ਕਮਿਊਨਿਟੀ ਨੂੰ ਇਹ ਬਲੇਮ ਕਰਨ ਵਾਲੀ ਗੱਲ ਹੈ ਕਿ ਵੀ ਇਹ ਜਿਹੜਾ ਡਿਪਲੋਮੈਟਿਕ ਕ੍ਰਾਈਸਿਸ ਹੋਇਆ ਇੰਡੀਅਨ ਗਵਰਨਮੈਂਟ ਔਰ ਕੈਨੇਡਾ 'ਚ ਉਹਦੇ ਲਈ ਖਾਲਿਸਤਾਨੀ ਸਿੱਖ ਜ਼ਿੰਮੇਵਾਰ ਨੇ। ਇਹਨੂੰ ਇਹ ਭੁੱਲ ਗਿਆ ਕਿ ਵੀ ਇਹ ਜੋ ਹੋਇਆ ਇਹ ਕੈਨੇਡਾ ਦੀ ਸੋਵਰਨਿਟੀ ਨੂੰ ਸਿੱਧਾ ਚੈਲੰਜ ਹੈ ਔਰ ਇਹ ਇੰਡੀਆ ਦੀ ਫੋਰਨ ਇੰਟਰਫੀਰੈਂਸ ਹੈ ਔਰ ਇਸ ਦੇ ਵਿੱਚ ਕਿਉਂਕਿ RCMP ਔਰ ਦੂਸਰੇ ਸਾਰਿਆਂ ਨੇ ਜਿਹੜਾ ਇਸ ਦੇ ਲਈ ਇੰਡੀਆ ਨੂੰ ਜਿਹੜਾ ਉਹ ਦੋਸ਼ੀ ਦੱਸਿਆ ਹੋਇਆ। ਮੇਰੀ ਹੌਗ ਰਿਪੋਰਟ ਦੀ ਅਸੀਂ ਵੀ ਗੱਲ ਕੀਤੀ ਹੈ ਔਰ ਇਹ ਜਿਹੜਾ ਉਹਨਾਂ ਨੇ ਇਸ ਰਿਪੋਰਟ 'ਚ ਕਿਹਾ ਗਿਆ ਕਿ ਇੰਡੀਆ ਰਿਪਰੈਜ਼ੈਂਟਸ ਦਾ ਮੋਸਟ ਸੀਰੀਅਸ ਥ੍ਰੈਟ ਟੂ ਕੈਨੇਡਾ when it comes to a transnational repression targeting Canadian citizens। ਹੁਣ ਅਸੀਂ ਇਹ ਕਿਹਾ ਵੀ ਇਹ ਹੁਣ ਹਾਰਪਰ ਕਿਉਂ ਕਰ ਰਿਹਾ, ਭੜੂਆ ਕਿਉਂ ਬਣਿਆ ਹੋਇਆ? ਕਿਉਂਕਿ ਹਾਰਪਰ ਐਂਡ ਐਸੋਸੀਏਟ ਆਪਣੀ ਉਹ ਲਾ ਫਰਮ ਹੈ ਔਰ ਉਹ ਸੈਸਕੈਚੁਆਨ ਨੂੰ ਜਿਹੜਾ ਲੀਡ ਕਰ ਰਿਹਾ ਉਹਦੇ ਟ੍ਰੇਡ ਮਿਸ਼ਨ ਨੂੰ ਇੰਡੀਆ ਦੇ ਨਾਲ ਡੀਲ ਕਰਨ ਦੇ ਲਈ ਔਰ ਇਸ ਦੇ ਉੱਤੇ ਜਿਹੜਾ WSO ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਡੈਨਿਸ਼ ਸਿੰਘ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਸਟੀਫਨ ਹਾਰਪਰ ਜਿਹੜਾ ਖੁਦ ਪ੍ਰਾਈਮ ਮਿਨਿਸਟਰ ਰਿਹਾ ਹੈ ਉਹ ਕੈਨੇਡੀਅਨ ਸੋਵਰਨਿਟੀ ਦੇ ਲਈ ਖਲੋਣ ਦੀ ਥਾਂ ਤੇ ਉਸ ਦੇ ਲਈ ਆਪਣੀ ਬਿਜ਼ਨਸ ਔਰ ਵਪਾਰਕ ਹਿੱਤ ਜਿਹੜੇ ਨੇ ਉਹੀ ਪ੍ਰਮੁੱਖ ਜਾਪਦੇ ਨੇ ਔਰ ਇਹ ਜਿਹੜਾ ਕਿਸੇ ਸਾਬਕਾ ਪ੍ਰਾਈਮ ਮਿਨਿਸਟਰ ਤੋਂ ਇਸ ਕਿਸਮ ਦੀ ਗਰੀਡ ਔਰ ਘਟੀਆਪਨ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ ਔਰ ਉਸ ਵੱਲੋਂ ਇਹ ਐਕਨੋਲਜ ਨਾ ਕਰਨਾ ਜੋ ਇੰਡੀਆ ਦੇ ਅਗੇਂਸਟ ਵੈਲ ਡਾਕੂਮੈਂਟਡ ਸਬੂਤ ਨੇ ਕਿ ਕਿਵੇਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਔਰ ਆਰਗੇਨਾਈਜ਼ਡ ਕ੍ਰਾਈਮ ਕੈਨੇਡਾ ਦੇ ਵਿੱਚ ਕਰਨ ਲਈ ਜ਼ਿੰਮੇਵਾਰ ਹੈ ਔਰ ਫਿਰ ਉਹਨਾਂ ਨੇ WSO ਨੇ ਕਿਹਾ WSO calls on all Canadian political leaders to unequivocally reject Harper's divisive and misleading statements ਔਰ ਕਿ ਵੀ ਉਹਨੂੰ ਬਾਕੀ ਸਾਰੀਆਂ ਪੋਲੀਟੀਕਲ ਧਿਰਾਂ ਜਿਹੜੀਆਂ ਨੇ ਉਹ ਕੰਡੈਮ ਕਰਨ ਔਰ ਇਹ ਕੈਨੇਡਾ ਮਸਟ ਰਿਮੇਨ ਸਟੈਡਫਾਸਟ ਇਨ ਡਿਫੈਂਡਿੰਗ ਇਟਸ ਸੋਵਰਨਿਟੀ upholding justice and ensuring that those responsible for crimes against Canadians are held accountable। So is ਇਵੇਂ ਹੀ ਬਾਜ਼ ਦੀ ਜਿਹੜੀ ਸਟੇਟਮੈਂਟ ਹੈ ਉਹਨਾਂ ਨੇ ਵੀ ਹੈਡਲਾਈਨ ਇਹੀ ਦਿੱਤੀ ਹੈ Harper's inflammatory remarks on Sikh Canadians and India are unacceptable. If Harper truly wants to promote good people-to-people relations, then he should begin by condemning foreign interference and standing up for the rights and safety of all Canadians। ਜੇ ਇੰਨਾ ਹੀ
ਪੀਪਲ ਟੂ ਪੀਪਲ ਦਾ ਇਹਨਾਂ ਨੂੰ ਫਿਕਰ ਹੈ ਜੀ ਤੇ ਫਿਰ ਉਹ ਸਭ ਤੋਂ ਪਹਿਲਾਂ ਕੰਡੈਮ ਕਰੇ ਇੰਡੀਆ ਦੀ ਫੋਰਨ ਇੰਟਰਫੀਅਰੈਂਸ ਔਰ ਫਿਰ ਦੂਸਰੀ ਗੱਲ ਕਰੇ। ਹੁਣ ਜਦੋਂ ਇਸ ਕਿਸਮ ਦੇ ਦਲਾਲ ਵਿੱਚ ਵਾੜੇ ਨੇ ਤਾਂ ਇੰਡੀਆ ਨੂੰ ਲੱਗਦਾ ਵੀ ਹੁਣ ਜਸਟਿਨ ਟਰੂਡੋ ਜਾਂਦਾ ਲੱਗਾ, ਸ਼ਾਇਦ ਅਸੀਂ ਕਰ ਲਈ। ਔਰ ਜਿਹੜੀ ਇੰਡੀਆ ਦੀ ਫੋਰਨ ਮਿਨਿਸਟਰੀ ਹੈ ਉਹਨਾਂ ਦਾ ਜਿਹੜਾ ਸਪੋਕਸਪਰਸਨ ਕਹਿ ਰਿਹਾ ਇੰਡੀਆ ਕੈਨੇਡਾ ਲੁਕਿੰਗ ਟੂ ਰੀਬਿਲਡ ਟਾਈਜ਼ ਬੇਸਡ ਔਨ ਮਿਊਚੁਅਲ ਟਰਸਟ ਐਂਡ ਸੈਂਸਿਟੀਵਿਟੀ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਿ ਜੀ ਮਿਊਚੁਅਲ ਟਰਸਟ ਤੁਸੀਂ ਕੈਨੇਡੀਅਨ ਸਿਟੀਜ਼ਨਸ ਨੂੰ ਮਾਰਿਆ, ਫਰੌਤੀਆਂ ਲੈਣ ਵਾਲੇ ਤੁਸੀਂ ਉੱਥੇ ਭੇਜੇ ਔਰ ਮਰਡਰ ਤੁਸੀਂ ਕੀਤੇ ਨੇ, ਉਹਨਾਂ ਦੀਆਂ ਇਲੈਕਸ਼ਨਾਂ ਈਵਨ ਪੋਲੀਟੀਕਲ ਫੈਡਰਲ ਇਲੈਕਸ਼ਨ ਦੇ ਵਿੱਚ ਜਿਹੜਾ ਤੁਸੀਂ ਦਖਲਅੰਦਾਜ਼ੀ ਕੀਤੀ ਹੈ। ਸੋ ਅਸੀਂ ਵੀ ਇਹ ਸਮਝਦੇ ਹਾਂ ਵੀ ਕੈਨੇਡਾ ਦੇ ਸਿੱਖਾਂ ਨੂੰ ਇਹਦਾ ਸਟੀਫਨ ਹਾਰਪਰ ਇਹਦਾ ਪ੍ਰਾਈਮ ਮਿਨਿਸਟਰ ਹੁੰਦਿਆਂ ਵੀ ਇਸ ਕਿਸਮ ਦਾ ਹੀ ਰੋਲ ਸੀ। ਇਹ ਜਿਹੜੇ ਇਸ ਕਿਸਮ ਦੇ ਜਿਨ੍ਹਾਂ ਦੇ ਮੂੰਹ ਨੂੰ ਲਹੂ ਲੱਗਾ ਹੁੰਦਾ ਹੈ ਉਹ ਫਿਰ ਕਿਸੇ ਪਾਸਿਓਂ ਆਏ, ਉਹ ਜਿਹੜਾ ਦੰਦਾ ਹੈ ਫਿਰ ਉਸ ਦੇ ਹੀ ਗੁਣ ਗਾਉਂਦੇ ਨੇ। ਲੱਗਦਾ ਬਿਲਕੁਲ ਇਹੀ ਹੈ ਕਿ ਵੀ ਉਹਨਾਂ ਦਾ ਹੁਣੇ ਭੜੂਆ ਬਣਿਆ ਹੋਇਆ। ਬਿਲਕੁਲ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।